ਰੌਕਫੀਲ ਫਾਊਂਡੇਸ਼ਨ ਹੈ, ਜਿਹੜਾ ਬੰਦਾ, ਜਿਹੜੀ ਇੱਕ ਫੈਮਿਲੀ ਜਿਹੜੀ ਇਹ ਮੰਨਿਆ ਜਾਂਦਾ ਕਿ ਵੀ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੈ, ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਕਰੀ ਸੀਗੀ। ਔਰ ਮਜ਼ੇ ਦੀ ਗੱਲ ਦੱਸਾਂ, ਖੁਦ ਉਹ ਨੈਚੁਰਲ ਫਾਰਮ 'ਤੇ ਰਹਿੰਦੇ ਨੇ, ਉਹ ਮਰਿਆ ਵੀ ਨੈਚੁਰਲ ਫਾਰਮ 'ਤੇ। ਹੁਣ ਉਹ ਬਿਲ ਗੇਟਸ ਨੇ ਤੁਹਾਨੂੰ ਕੈਮੀਕਲ ਪਵਾਤੇ, ਫਲਾਣਾ ਪਵਾਤਾ, ਇਹ ਪਵਾਤਾ। ਕਿਉਂ ਪਵਾਉਂਦੇ ਨੇ ਉਹ? ਤੁਸੀਂ ਬਿਮਾਰ ਰਹੋ, ਤੁਸੀਂ ਥੱਕੇ ਹਾਰੇ ਰਹੋ, ਕਿਉਂਕਿ ਤੁਹਾਨੂੰ ਕਾਬੂ ਕਰਨਾ ਯਾਰ, ਤੁਹਾਨੂੰ ਕਾਬੂ ਕਰਨਾ। ਕਿਤੇ ਖਾਲਾ ਜੀ ਦਾ ਘਰ ਹੈ? ਜੇ ਤੁਸੀਂ ਸਵਸਥ ਹੋ ਗਏ ਤਾਂ ਤੁਸੀਂ ਤਾਂ ਜੀਣ ਨਹੀਂ ਦੇਣਾ ਕਿਸੇ ਨੂੰ। ਤੋਂ ਪਹਿਲਾਂ ਛੈਂਟਿਆਂ ਨਾਲ ਕੰਟਰੋਲ ਕਰਦੇ ਸੀਗੇ, ਵਿਪ ਦੇ ਨਾਲ ਲੋਕਾਂ ਨੂੰ ਮਾਰ ਮਾਰ ਕੇ ਕੰਮ ਲੈਂਦੇ ਸੀ। ਹੌਲੀ ਹੌਲੀ ਉਹਨਾਂ ਨੂੰ ਸਮਝ ਆਇਆ ਕਿ ਬੜਾ ਮੁਸ਼ਕਿਲ ਹੈ ਯਾਰ ਛੈਂਟੇ ਨਾਲ ਕਿਸੇ ਨੂੰ ਕੰਟਰੋਲ ਕਰਨਾ। ਤਾਂ ਫਿਰ ਅੱਜ ਕਿੱਥੇ ਲਿਆਏ ਉਹ ਖੜਾ ਕੇ? ਅੱਜ ਤੁਹਾਨੂੰ ਉਹ ਡੈਟ ਦੇ ਨਾਲ ਕੰਟਰੋਲ ਕਰਦੇ ਆ, ਲੋਨ ਦੇ ਨਾਲ ਕੰਟਰੋਲ ਕਰਦੇ ਆ। ਮੈਨੂੰ ਯਾਦ ਹੈ ਜਦੋਂ ਅਸੀਂ ਸਕੂਲ ਜਾਂ ਕਾਲਜ ਜਾਂਦੇ ਸੀ, ਉਦੋਂ ਫੋਰਨ ਉਹਦੇ 'ਤੇ ਐਕਸਚੇਂਜ ਦੇ ਉੱਤੇ ਬਜਾਜ ਚੇਤਕ ਮਿਲਦਾ ਸੀ 8100 ਰੁਪਏ ਦਾ। ਫੀਟ ਬੁੱਕ ਕਰਾਉਣੀ ਪੈਂਦੀ ਸੀਗੀ, ਲੋਨ ਨਹੀਂ ਸੀ ਮਿਲਦਾ ਹੁੰਦਾ। ਫਿਰ ਇਹਨਾਂ ਨੇ ਕੀ ਕਰਿਆ? ਪਹਿਲਾਂ ਤਾਂ ਚੀਜ਼ਾਂ ਕ੍ਰੀਏਟ ਕੀਤੀਆਂ, ਕਿਉਂਕਿ ਚੀਜ਼ ਵਿਕੂਗੀ ਤਾਂ ਪੈਸਾ ਆਊਗਾ। ਫਿਰ ਲੋਨ ਕ੍ਰੀਏਟ ਕਰਿਆ। ਫਿਰ ਜਦੋਂ ਬਾਜ਼ਾਰ ਦੇ ਵਿੱਚ ਪੈਸਾ ਸਿੱਟਤਾ ਤਾਂ ਹਰੇਕ ਨੂੰ ਹੀ ਪੈਸਾ ਮਿਲਣ ਲੱਗ ਗਿਆ। ਉਹ ਪੈਸੇ ਦੇ ਨਾਲ ਜਦੋਂ ਤੁਸੀਂ ਚੀਜ਼ ਖਰੀਦ ਲਈ, ਚੀਜ਼ ਜਿਹੜੀ ਉਹ ਘਟਾਉਂਦਾ ਹੈ। ਤੁਸੀਂ ਅੱਜ ਕਾਰ ਲਿਆਂਦੀ 10 ਲੱਖ ਦੀ, 1 ਕਰੋੜ ਦੀ, ਉਹ ਤਾਂ ਲੋਹਾ ਹੈ ਨਾ, ਸਕ੍ਰੈਪ ਤਾਂ 15 ਰੁਪਏ ਕਿਲੋ ਵਿਕੂਗੀ ਨਾ, ਅੱਜ ਨਹੀਂ ਕੱਲ੍ਹ ਉੱਥੇ ਜਾਈ ਜਾਣੀ ਹੈ। ਤੋ ਇਹ ਸਾਰੇ ਸਿਸਟਮ ਦੇ ਵਿੱਚ ਫਸਾਉਣ ਵਾਲਾ ਕਿੰਨਾ ਸ਼ਾਤਰ ਹੈ ਉਹ ਤਾਂ ਹੈ ਹੀ ਹੈ, ਜਿਹੜਾ ਫਸਣ ਵਾਲਾ ਉਹਦਾ ਵੀ ਬਰਾਬਰ ਦਾ ਕਸੂਰ ਹੈਗਾ। ਪੈਸੇ ਵਾਰੀ ਵਾਰੀ ਸਰਕਾਰ ਸਿੱਟਦੀ ਹੈ ਵਿੱਚ, ਚਾਹੇ ਹਰਸ਼ਦ ਮਹਿਤਾ ਲੈ ਲਓ ਤੁਸੀਂ। ਜੇ ਹਰਸ਼ਦ ਮਹਿਤਾ ਦੀ ਗੱਲ ਕਰਦੇ ਹੋ, ਉਹਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਉਹ ਸਰਕਾਰ ਦੇ ਪੈਸੇ ਬਿਨਾਂ ਲੋਨ ਬਿਨਾਂ ਸ਼ੋਨ ਤੋਂ ਉਹਨੂੰ ਦੇਤੇ। ਉਹਨੇ ਕੀ ਕਰਨਾ ਸ਼ੁਰੂ ਕਰਤਾ? ਆਹ ਕੰਪਨੀ ਦਾ ਸ਼ੇਅਰ ਅੱਜ 10 ਦਾ ਲੈ ਲਿਆ, ਆਪੇ 20 ਦਾ ਲੈ ਲਿਆ, ਆਪੇ 30 ਦਾ ਲੈ ਲਿਆ, ਰੌਲਾ ਪਾਤਾ ਸਾਰੇ ਪਾਸੇ। ਤੋ ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਨੇ ਮਿਹਨਤ ਨਾਲ ਪੈਸਾ ਕਮਾਇਆ ਸੀ, ਚਾਹੇ ਫਾਰਮਿੰਗ 'ਚੋਂ, ਚਾਹੇ ਨੌਕਰੀ 'ਚੋਂ, ਚਾਹੇ ਕਿਤੋਂ ਵੀ, ਉਹਨਾਂ ਨੂੰ ਵੀ ਲੱਗਿਆ ਵੀ ਮੇਰੇ 10 ਦੇ 20 ਹੋ ਜਾਣਗੇ। ਉਹਨਾਂ ਨੇ ਵੀ ਰੁਪਈਏ ਪਾਣੇ ਸ਼ੁਰੂ ਕਰਤੇ। ਤਾਂ ਉਹ 10 ਦੇ 20 ਉਹਨਾਂ ਦੇ ਵੀ ਹੋ ਗਏ, 20 ਦੇ 30 ਉਹਨਾਂ ਦੇ ਹੋ ਗਏ। ਜਦ ਸਾਰਾ ਪੈਸਾ ਖਿੱਚ ਲਿਆ ਤੁਹਾਡੀਆਂ ਜੇਬਾਂ ਦੇ ਵਿੱਚੋਂ, ਹੁਣ ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਹਾਡੇ ਕੋਲ ਸਿਰਫ ਸ਼ੇਅਰ ਹੈ। ਉਦੋਂ ਬਾਅਦ ਰੌਲਾ ਪਾਤਾ ਵੀ ਇਹ ਤਾਂ ਸਕੈਮ ਹੈ ਜੀ, ਇਹਨੇ ਤਾਂ ਕੰਪਨੀ ਵੀ ਨਹੀਂ ਹੈਗੀ, ਝੂਠੇ ਹੀ ਪੈਸੇ ਕੰਪਨੀ ਦੇ ਨਾਂ 'ਤੇ ਪੈਸੇ ਬਣਾਏ ਨੇ। ਉਹਨੂੰ ਅੰਦਰ ਕਰਤਾ। ਉਦੋਂ ਬਾਅਦ ਉਹ ਸ਼ੇਅਰ ਜਿਹੜੇ ਸੀਗੇ ਉਹ ਠਾਹ ਥੱਲੇ। ਤਾਂ ਕਿਹਦੀ ਜੇਬ ਦੇ ਪੈਸੇ ਗਏ? ਆਮ ਬੰਦੇ ਦੀ ਜੇਬ ਪੈਸੇ ਖਤਮ ਹੋ ਗਏ। ਰੁਪਈਆ ਤਾਂ ਵਾਪਸ ਉੱਥੇ ਹੀ ਪਹੁੰਚ ਗਿਆ ਨਾ। ਉਸ ਤੋਂ ਬਾਅਦ ਜ਼ਮੀਨਾਂ ਦਾ ਰੇਟ ਆਈ ਚੱਕਿਆ, ਚੱਕਤਾ। ਕੋਈ ਕਾਰਨ ਸੀਗਾ ਜ਼ਮੀਨਾਂ ਦਾ ਰੇਟ ਵਧਣ ਦਾ? ਹੁਣੇ ਪਿੱਛੇ ਜੇ। ਉਸ ਤੋਂ ਬਾਅਦ ਜਿਹੜੇ ਸਾਡੇ ਵਰਗੇ ਬੰਦੇ ਸੀ, ਮੰਨ ਲਓ ਜੇ ਆਪਾਂ ਕਿਸੇ ਕੋਈ ਫਾਰਮਰ ਜਾਂ ਕਿਸੇ ਇੰਡਸਟਰੀਲਿਸਟ ਦੀ ਕਿਸੇ ਦੀ ਗੱਲ ਨਹੀਂ ਕਰਦੇ, ਜਿਹੜੇ ਬੰਦੇ ਨੇ ਆਪਣੀ ਮੱਤ ਤੋਂ ਕੰਮ ਨਹੀਂ ਲਿਆ, ਉਹ ਸਭ ਤੋਂ ਪਹਿਲਾਂ ਕਾਰ ਲਿਆਇਆ, ਫਾਰਚੂਨਰ ਲਿਆਊਗਾ, ਕੋਠਾ ਪਾ ਲਿਆ, ਫਲਾਣਾ ਕਰ ਲਿਆ, ਉਹ ਸਾਰਾ ਕਰ ਲਿਆ। ਉਹ ਜ਼ਮੀਨਾਂ ਦੇ ਰੇਟ ਉੱਧਰੋਂ ਲੋਨ ਮਿਲ ਰਹੇ ਨੇ। ਉਸ ਤੋਂ ਬਾਅਦ ਉਹ ਕ੍ਰੈਸ਼ ਕਰਤਾ ਸਾਰਾ ਦਾ ਸਾਰਾ। ਜਦੋਂ ਕ੍ਰੈਸ਼ ਹੋ ਗਿਆ, ਕਰਜ਼ਾ ਤੁਹਾਡੇ ਸਿਰ 'ਤੇ ਖੜਾ, ਨਾ ਹੁਣ ਤੁਸੀਂ ਇੱਧਰ ਜੋਗੇ ਨਾ ਤੁਸੀਂ ਉੱਧਰ ਜੋਗੇ, ਕੰਮ ਕਰਨ ਜੋਗੇ ਤੁਸੀਂ ਹੈ ਨਹੀਂ। ਸਿਚੁਏਸ਼ਨਸ ਇਹੋ ਜਿਹੀਆਂ ਬਾਰ-ਬਾਰ ਕ੍ਰੀਏਟ ਕਰੀਆਂ